ਅਗਲੀਆਂ ਖਬਰਾਂ ਵੱਲ ਚੱਲੀਏ। ਅੱਜ ਲਾਸ ਐਂਜਲਸ ਟਾਈਮਜ਼ ਨੇ ਕਾਫੀ ਵੱਡਾ ਆਰਟੀਕਲ ਲਿਖਿਆ ਆ, ਫਾਸਟ ਫੂਡ ਵੇਜ ਹਾਈਕਸ ਪੁੱਟ ਡੈਮੋਕ੍ਰੇਟ ਔਨ ਡਿਫੈਂਸ ਐਜ਼ ਕੈਲੀਫੋਰਨੀਅਨਸ ਵਰੀ ਅਬਾਊਟ ਕਾਸਟ ਆਫ ਲਿਵਿੰਗ। ਕੈਲੀਫੋਰਨੀਆ ਦੇ ਵਿੱਚ ਕਹਿੰਦੇ ਕੋਈ ਇਦਾਂ ਦਾ ਸੀਕ੍ਰੇਟ ਤਾਂ ਹੈ ਨਹੀਂ ਵੀ ਕੈਲੀਫੋਰਨੀਆ ਬਹੁਤ ਮਹਿੰਗਾ ਆ। ਤੁਸੀਂ ਬਿਜਲੀ ਨੂੰ ਲੈ ਲਓ, ਗੈਸ ਨੂੰ ਲੈ ਲਓ, ਰੈਂਟ ਨੂੰ ਲੈ ਲਓ, ਈਵਨ ਕਹਿੰਦੇ ਜਿਹੜੇ ਆਂਡੇ ਆ ਉਹ ਵੀ ਕੈਲੀਫੋਰਨੀਆ 'ਚ ਬਹੁਤ ਮਹਿੰਗੇ ਆ ਬਾਕੀ ਸਟੇਟਾਂ ਦੇ ਮੁਤਾਬਕ ਜੇ ਦੇਖਿਆ ਜਾਵੇ। ਹੁਣ ਫਾਸਟ ਫੂਡ ਦੇ ਮਿਨੀਮਮ ਵੇਜਸ ਜਿਹੜੇ ਆ ਉਹ $20 ਕਰ ਦਿੱਤੇ ਗਏ ਆ। ਜਿਹਦੇ ਨਾਲ ਵੱਡੇ ਜਿਹੜੀਆਂ ਫੂਡ ਦੀਆਂ ਫਰੈਂਚਾਈਜ਼ੀਜ਼ ਆ, ਜਿਸ ਤਰ੍ਹਾਂ ਜੈਕ ਇਨ ਦਾ ਬਾਕਸ, ਮੈਕਡੋਨਲਡ, ਚਿਪੋਟਲੇ, ਸਟਾਰਬਕਸ, ਉਹਨਾਂ ਸਾਰਿਆਂ ਨੇ ਆਪਣੇ ਜਿਹੜੇ ਫੂਡ ਆ ਉਸ ਸਮਾਨ ਦੀ ਜਿਹੜੀ ਫੂਡ ਦੀ ਕੀਮਤ ਆ ਉਹ ਕਾਫੀ ਜ਼ਿਆਦਾ ਵਧਾ ਦਿੱਤੀ ਆ। ਐਸ਼ਲੇ ਓਲਰਸਾ ਕਰਕੇ ਇੱਕ ਲਾਸ ਐਂਜਲਸ ਦੀ ਮਦਰ ਆਫ 5 ਆ, ਉਹ ਕਹਿੰਦੀ ਵੀ ਜੇ ਤਾਂ 50% ਇੱਕ ਚੀਜ਼ ਦੀ ਕੀਮਤ ਵਧੀ ਹੋਵੇ ਤੇ ਮੈਂ ਜ਼ਰੂਰ ਆਉਂਗੀ ਖਾਉਂਗੀ, ਪਰ ਜੇ ਉਹ ਡਾਲਰਾਂ ਦੇ ਵਿੱਚ ਹੋ ਗਿਆ, ਜਿਸ ਤਰ੍ਹਾਂ ਆਈਸਕ੍ਰੀਮ ਦੀ ਕੋਨ ਆ ਮੈਕਡੋਨਲਡ ਦੇ ਉੱਤੇ, ਤੇ ਉਹਦੇ ਲਈ ਮੈਨੂੰ ਸੋਚਣਾ ਪਊਗਾ। ਜੋ ਲਾ ਮੇਕਰਸ ਹੈਗੇ ਆ ਉਹਨਾਂ ਨੇ ਫਾਸਟ ਫੂਡ ਵੇਜ ਲਾ ਜਦੋਂ ਹੁਣ ਕਿਕ ਇਨ ਹੋਇਆ ਆ, ਉਹ ਕਹਿੰਦੇ ਵਧੀਆ ਵੀ ਆ। ਬਹੁਤ ਸਾਰੇ ਲੋਕ ਵੀ ਕਹਿ ਰਹੇ ਆ ਵੀ ਹਾਂ ਕਾਸਟ ਆਫ ਲਿਵਿੰਗ ਬੜਾ ਹਾਈ ਆ, ਵੇਜਸ ਹਾਈ ਹੋਣੇ ਚਾਹੀਦੇ ਆ, ਪਰ ਜੋ ਡੈਮੋਕ੍ਰੇਟ ਇਸ ਸਟੇਟ ਨੂੰ ਰਨ ਕਰ ਰਹੇ ਆ ਉਹ ਬਾਕੀ ਚੀਜ਼ਾਂ ਜਿਹੜੀਆਂ ਮਹਿੰਗੀ ਹੋ ਰਹੀਆਂ, ਜਿਸ ਤਰ੍ਹਾਂ ਇਲੈਕਟ੍ਰੀਸਿਟੀ ਆ, ਉਹਦੇ ਉੱਤੇ ਕੀ ਕੰਮ ਕਰ ਰਹੇ ਹੈਗੇ ਆ। ਇੰਸ਼ੋਰੈਂਸ ਦਾ ਇਸ ਟਾਈਮ ਬਹੁਤ ਵੱਡਾ ਕ੍ਰਾਈਸਿਸ ਆ ਕੈਲੀਫੋਰਨੀਆ ਦੇ ਵਿੱਚ, ਉਹਦੇ ਉੱਤੇ ਕੀ ਕੰਮ ਕਰ ਰਹੇ ਹੈਗੇ ਆ। ਸੋਲਰ ਵਾਲਾ ਜਿਹੜਾ ਸਿਸਟਮ ਇਹਨਾਂ ਦਾ ਕਲੈਪਸ ਹੋ ਚੁੱਕਾ ਹੈਗਾ ਆ। ਹੋਰ ਬਹੁਤ ਸਾਰੀਆਂ ਜਿਹੜੀਆਂ ਗੈਸ ਪ੍ਰਾਈਸਿਸ ਨੂੰ ਲੈ ਕੇ ਕੈਲੀਫੋਰਨੀਆ ਦੇ ਵਿੱਚ ਬਾਕੀ ਸਟੇਟਾਂ ਨਾਲੋਂ ਕਿੰਨੀ ਜ਼ਿਆਦਾ ਮਹਿੰਗੀ ਆ, ਵੀ ਉਹਦੇ ਉੱਤੇ ਕਿਉਂ ਕੁਛ ਕੰਮ ਨਹੀਂ ਕਰ ਰਹੇ ਹੈਗੇ। ਸੋ ਕੈਲੀਫੋਰਨੀਆ ਦੇ ਵਿੱਚ ਹੁਣ ਜਿਹੜੇ ਲੋਕ ਆ, ਉਹਨਾਂ ਕੋਲ ਚੁਆਇਸ ਤਾਂ ਕੋਈ ਹੈ ਨਹੀਂ, ਪਰ ਕਹਿੰਦੇ ਭਈ ਜਿਹੜੀਆਂ ਡੈਮੋਕ੍ਰੇਟਸ ਦੀਆਂ ਪਾਲਿਸੀਜ਼ ਹੈਗੀਆਂ ਆ ਉਹ ਹੁਣ ਲੋਕਾਂ ਨੂੰ ਹਰਟ ਕਰਨ ਬਹੁਤ ਲੱਗ ਪਈਆਂ ਹੈਗੀਆਂ, ਖਾਸ ਕਰਕੇ ਇਨਫਲੇਸ਼ਨ ਨੂੰ ਲੈ ਕੇ। 1 in 5 ਕੈਲੀਫੋਰਨੀਅਨਸ ਕਹਿੰਦੇ ਵੀ ਮੋਸਟ ਕੈਟਾਗਰੀ ਜਿਹੜੀ ਆ ਇਸ਼ੂਜ਼, ਖਾਸ ਕਰਕੇ ਡੈਮੋਕ੍ਰੇਟ ਗਵਰਨਰ ਗੈਬਨ ਨਿਊਸਮ ਤੇ ਲੈਜਿਸਲੇਚਰ ਦੇ ਹੈਗੇ ਆ, ਉਹ ਜੌਬਸ ਆ, ਇਕਨੋਮੀ ਆ, ਇਨਫਲੇਸ਼ਨ। ਆਪਾਂ ਦੇਖਿਆ ਵੀ ਆਈਟੀ ਸੈਕਟਰ 'ਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੇ ਆਫ ਹੋਈ ਹੈਗੀ ਆ। ਰੀਅਲ ਸਟੇਟ ਮਾਰਕੀਟ ਹਜੇ ਵੀ ਪ੍ਰਾਈਸਿਸ ਬਹੁਤ ਹਾਈ ਆ, ਈਵਨ ਦੋ ਸਟੈਂਡ ਸਟਿਲ ਆ। ਘਰ ਵਿਕ ਨਹੀਂ ਰਹੇ ਹੈਗੇ, ਕੁਛ ਏਰੀਏ 'ਚ ਹੈਗੇ ਆ, ਮੇ ਬੀ ਬੇ ਏਰੀਏ 'ਚ, ਪਰ ਬਹੁਤ ਸਾਰਾ ਜਿਹੜਾ ਕੈਲੀਫੋਰਨੀਆ ਦਾ ਏਰੀਆ ਹੈ ਉੱਥੇ ਮਾਰਕੀਟ ਖੜੀ ਹੋਈ ਹੈਗੀ ਆ। ਇੰਟਰਸਟ ਰੇਟ ਹਾਈ ਆ, ਲੋਕਾਂ ਲਈ ਅਫੋਰਡ ਕਰਨਾ ਬਹੁਤ ਔਖਾ ਆ। ਸਰਵਿਸ ਇੰਪਲਾਈਜ਼ ਇੰਟਰਨੈਸ਼ਨਲ ਯੂਨੀਅਨ ਨੇ ਇਹ ਪੁਸ਼ ਕੀਤਾ ਸੀ ਵੀ ਜਿਹੜੇ ਫਾਸਟ ਫੂਡ ਦੇ ਵੇਜਸ ਆ ਇਹ ਵਧਣੇ ਚਾਹੀਦੇ ਹੈਗੇ ਆ। ਹੁਣ ਇਹ ਕਹਿੰਦੇ ਆ ਵੀ ਜੇ 10 ਸੈਂਟ ਇਨਕਰੀਜ਼ ਹੁੰਦਾ ਬਰਗਰ ਦਾ, ਕੰਜ਼ਿਊਮਰਸ ਪੇ ਕਰੂਗੇ, ਪਰ ਜੇ 50 ਸੈਂਟ ਹੁੰਦਾ ਤੇ ਜੇ ਕਿਸੇ ਦੇ 5 ਨਿਆਣੇ ਆ, ਆਪ ਜਾਂਦੇ ਆ, ਜਾਂ 3 ਨਿਆਣੇ ਵੀ ਆ, ਉਹ 2 ਵਾਰੀ ਸੋਚੂਗਾ ਵੀ ਇੰਨਾ ਕੁਛ ਮੈਂ ਅਫੋਰਡ ਕਰ ਸਕਦਾ ਕਿ ਨਹੀਂ। ਕਹਿੰਦੇ ਵੀ ਲੋਕਾਂ ਨੂੰ ਪਤਾ ਉਦੋਂ ਲੱਗਣਾ ਜਦੋਂ ਉਹਨਾਂ ਦੇ ਕੋਲ ਜਿਹੜੇ ਕ੍ਰੈਡਿਟ ਕਾਰਡਾਂ ਦੇ ਬਿੱਲ ਆ ਉਹ ਆਣੇ ਸ਼ੁਰੂ ਹੋਣੇ ਹੈਗੇ ਆ, ਵੀ ਸਾਡਾ ਇਸ ਮਹੀਨੇ ਦਾ ਜਿਹੜਾ ਬਿੱਲ ਆ ਉਹ ਇਹ ਹੋ ਰਿਹਾ ਹੈਗਾ ਆ ਵੀ ਇੰਨਾ ਜ਼ਿਆਦਾ ਇਨਕਰੀਜ਼ ਹੋ ਗਿਆ। ਬਹੁਤ ਸਾਰੇ ਡੈਮੋਕ੍ਰੇਟ ਜੋ ਆ ਉਹ ਉਹਨਾਂ ਨੇ ਸਪੋਰਟ ਵੀ ਕੀਤੀ ਆ ਇਨਕਮ ਬੇਸਡ ਪਲਾਨ, ਕਿਸ ਤਰ੍ਹਾਂ ਜਿਹੜੇ ਲੋਕ ਆ ਉਹਨਾਂ ਨੂੰ ਇਲੈਕਟ੍ਰੀਸਿਟੀ ਦੇ ਵਿੱਚ ਕੁਛ ਨਾ ਕੁਛ ਛੋਟ ਦਿੱਤੀ ਜਾ ਸਕੇ। ਹਜੇ ਰੌਲਾ ਰੱਪਾ ਹੀ ਜ਼ਿਆਦਾ ਪੈ ਰਿਹਾ ਹੈਗਾ, ਇਹਦੇ ਬਾਰੇ ਜਿਹੜਾ ਕੋਈ ਠੋਸ ਜਿਹੜਾ ਸਬੂਤ ਆ ਉਹ ਬਾਹਰ ਨਹੀਂ ਆਇਆ ਹੈਗਾ। ਇਸ ਟਾਈਮ ਦੇ ਉੱਤੇ ਕੈਲੀਫੋਰਨੀਆ ਦੇ ਜਿਹੜੇ ਡੈਮੋਕ੍ਰੇਟਸ ਆ ਉਹ ਬੜੇ ਆਪਣੇ ਆਪ ਨੂੰ ਅਨਯੂਜੂਅਲ ਕਹਿੰਦੇ ਪੋਜੀਸ਼ਨ ਦੇ ਵਿੱਚ ਡਿਫੈਂਸ ਦੇ ਉੱਤੇ ਹੈਗੇ ਆ। ਖਾਸ ਕਰਕੇ ਜਿਹੜੇ ਉਹਨਾਂ ਨੇ ਆਪਣੇ ਲਿਬਰਲ ਆਈਡੀਅਲਸ ਨੂੰ ਪੁਸ਼ ਕੀਤਾ ਹੈਗਾ ਆ, ਜਿਹਦੇ ਨਾਲ ਹੁਣ ਆਮ ਇਨਸਾਨ ਜਿਹੜਾ ਆਮ ਲੋਕ ਆ ਉਹਦੇ ਰਹਿਣਾ ਬਹੁਤ ਔਖਾ ਹੋਇਆ ਹੈਗਾ। ਸਟੇਟ ਸੈਨੇਟਰ ਮਰੀਆ ਐਲੇਨਾ ਡੋਰਾਜ਼ੋ ਜੋ ਡੈਮੋਕ੍ਰੇਟ ਲਾਸ ਐਂਜਲਸ ਤੋਂ ਆ, ਜਿਨ੍ਹਾਂ ਨੇ ਇਹ ਮਿਨੀਮਮ ਵੇਜ ਵਾਲਾ ਲਾਅ ਕ੍ਰੀਏਟ ਕੀਤਾ ਸੀ ਹੈਲਥ ਵਰਕਰਸ ਨੂੰ ਲੈ ਕੇ ਵੀ, ਉਹਨਾਂ ਨੇ ਕਿਹਾ ਵੀ ਸਟੇਟ ਮਹਿੰਗੀ ਹੈਗੀ ਆ, ਪਰ ਬਹੁਤ ਸਾਰੇ ਜਿਹੜੇ ਫੂਡ ਦੇ ਰੈਸਟੋਰੈਂਟਸ ਹੈਗੇ ਆ ਬਾਕੀਆਂ ਸਟੇਟਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਇਹ ਪੈਸੇ ਬਣਾਉਂਦੇ ਹੈਗੇ ਆ। ਪਰ ਓਵਰਆਲ ਜੇ ਦੇਖਿਆ ਜਾਵੇ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਲਾਸ ਐਂਜਲਸ ਟਾਈਮ ਦੇ ਇਸ ਆਰਟੀਕਲ ਦੇ ਵਿੱਚ ਉਹਨਾਂ ਨੇ ਇਹ ਸ਼ੋਅ ਕੀਤਾ ਆ ਵੀ ਕੈਲੀਫੋਰਨੀਆ ਦੇ ਵਿੱਚ ਇਕਨੋਮੀ ਨੂੰ ਲੈ ਕੇ, ਜੌਬਸ ਨੂੰ ਲੈ ਕੇ, ਬੰਦੇ ਨੂੰ ਇੱਥੇ ਰਹਿਣ ਦੇ ਲਈ ਜੋ ਚੀਜ਼ਾਂ ਚਾਹੀਦੀਆਂ, ਖਾਸ ਕਰਕੇ ਤੁਹਾਡਾ ਰੈਂਟ ਜਾਂ ਘਰ, ਫੂਡ, ਕੱਪੜੇ, ਇਹ ਸਾਰਾ ਕੁਝ ਬਹੁਤ ਮਹਿੰਗਾ ਹੋ ਗਿਆ ਜੀ
ਬਿਲਕੁਲ। ਉੱਧਰ ਜਦੋਂ ਬਿਜਲੀ ਦੀ ਉਹ ਤੁਸੀਂ ਗੱਲ ਕਰ ਰਹੇ ਸੀ, ਸੋਲਰ ਤੇ ਵਿੰਡ ਐਨਰਜੀ ਨੂੰ ਲੈ ਕੇ ਅਮਰੀਕਾ ਦੇ ਵਿੱਚ ਕਹਿੰਦੇ ਵੀ ਕੈਲੀਫੋਰਨੀਆ, ਟੈਕਸਸ ਇਸ ਟਾਈਮ ਹੌਟ ਸਪੌਟ ਬਣਦੇ ਨਜ਼ਰ ਆ ਰਹੇ ਆ। ਕੈਲੀਫੋਰਨੀਆ ਦੇ ਵਿੱਚ ਪਿਛਲੇ ਵਰ੍ਹੇ ਕੁੱਲ ਮਿਲਾ ਕੇ ਸੋਲਰ ਦੇ ਜ਼ਰੀਏ 69,000 ਗੀਗਾਵਾਟ ਆਵਰ ਉਹਦੀ ਬਿਜਲੀ ਦੀ ਪ੍ਰੋਡਕਸ਼ਨ ਹੋਈ, ਵਿੰਡ ਦੇ ਨਾਲ 15 ਗੀਗਾਵਾਟ ਆਵਰ। ਇਸੇ ਤਰੀਕੇ ਦੇ ਨਾਲ ਟੈਕਸਸ ਦੇ ਵਿੱਚ ਕਹਿੰਦੇ ਵੀ 31 ਜਿਹੜੀ ਗੀਗਾਵਾਟ ਆਵਰ 31,000 ਗੀਗਾਵਾਟ ਆਵਰ ਸੋਲਰ ਦੇ ਨਾਲ ਤੇ 120 ਗੀਗਾਵਾਟ ਆਵਰ ਜਿਹੜੀ ਵਿੰਡ ਦੇ ਨਾਲ ਬਣੀ ਆ। ਸੋ ਕਹਿੰਦੇ ਵੀ ਇਹ ਜਿਹੜੀਆਂ ਸਟੇਟਸ ਇਸ ਟਾਈਮ ਲੀਡ ਕਰ ਰਹੀਆਂ ਆ ਸੋਲਰ ਪਾਵਰ ਜਨਰੇਸ਼ਨ ਨੂੰ ਲੈ ਕੇ। ਅਮਰੀਕਾ ਦੇ ਵਿੱਚ ਜਿੱਦਾਂ ਹੁਣ ਬਿਜਲੀ ਲਗਾਤਾਰ ਮਹਿੰਗੀ ਹੋ ਰਹੀ ਆ, ਨਵੇਂ ਜਿਹੜੇ ਨਿੰਮ ਦੇ ਕਾਨੂੰਨਾਂ ਦੇ ਨਾਲ ਜਿਹੜੀ ਵਾਧੂ ਬਿਜਲੀ ਬਣਦੀ ਹੈ ਕੈਲੀਫੋਰਨੀਆ ਦੇ ਵਿੱਚ, ਉਸ ਦੀ ਹੁਣ ਤੁਹਾਨੂੰ ਮਨੀ ਕੋਈ ਬਹੁਤੀ ਬਹੁਤੀ ਜਿਹੜੀ ਉਹ ਨਹੀਂ ਮਿਲਦੀ ਹੈਗੀ, ਉਹ ਵੀ ਉਹਨਾਂ ਨੇ ਕਾਫੀ ਘਟਾ ਦਿੱਤੀ ਆ, ਜਿਸ ਕਰਕੇ ਸੋਲਰ ਵਾਲਾ ਕੰਮ ਵੀ ਥੋੜ੍ਹਾ ਬਹੁਤਾ ਠੰਡਾ ਪਿਆ ਨਜ਼ਰ ਆਉਂਦਾ ਆ। ਓਵਰਆਲ ਕਹਿੰਦੇ ਜੇ ਦੇਖਿਆ ਜਾਵੇ ਤਾਂ ਅਮਰੀਕਾ ਦੇ ਵਿੱਚ ਵਿੰਡ ਤੇ ਸੋਲਰ ਪਾਵਰ ਪ੍ਰੋਡਿਊਸ ਤਾਂ ਕਰ ਰਹੀ ਆ, ਪਰ ਕੰਪੈਰੀਟਿਵਲੀ ਜਿਹੜਾ ਉਹ ਜਿਹੜੀ ਉਹ ਕਾਫੀ ਘੱਟ ਹੈਗੀ ਆ। 2014 ਦੇ ਮੁਕਾਬਲੇ 8 ਗੁਣਾ ਇਸ ਦੇ ਵਿੱਚ ਇਜ਼ਾਫਾ ਹੋਇਆ ਹੈਗਾ ਆ। ਸੋ ਡੈਕਡ ਦੇ ਵਿੱਚ ਜਿਹੜੀ ਵਿੰਡ ਐਨਰਜੀ ਆ ਉਹ ਦੁੱਗਣੀ ਹੋਈ ਆ। ਸੋ ਓਵਰਆਲ ਜਿਹੜੀਆਂ ਚੀਜ਼ਾਂ ਆ ਲਗਾਤਾਰ ਵੱਧ ਰਹੀਆਂ। ਕੈਲੀਫੋਰਨੀਆ ਨੇ ਤਾਂ ਨਵਾਂ ਕਾਨੂੰਨ ਬਣਾਇਆ ਹੈਗਾ ਕੁਛ ਵਰ੍ਹੇ ਪਹਿਲਾਂ ਦਾ, ਵੀ 2020 ਤੋਂ ਬਾਅਦ ਦੇ ਜਿਹੜੇ ਵੀ ਨਵੇਂ ਘਰ ਕੋਈ ਵੀ ਬਿਲਡਿੰਗਸ ਬਣਨੀਆਂ ਉਹਨਾਂ ਸਾਰਿਆਂ ਦੇ ਉੱਤੇ ਸੋਲਰ ਜਿਹੜੇ ਆ ਉਹ ਲਾਉਣੇ ਲਾਜ਼ਮੀ ਹੈਗੇ ਆ। ਸੋ ਕੈਲੀਫੋਰਨੀਆ ਵਧਾ ਤਾਂ ਇਹ ਜਿਹੜੇ ਡੈਮੋਕ੍ਰੇਟ ਪਾਰਟੀ ਵਾਲੇ ਇਸ ਪਾਸੇ ਵੱਲ ਨੂੰ ਰਹੇ ਆ ਵੀ ਇੱਥੇ ਕੋਈ ਵੀ ਅਸੀਂ ਗੈਸ ਪਾਵਰਡ ਜਿਹੜੀ ਗੱਡੀ ਆ 2035 ਤੋਂ ਬਾਅਦ ਦੇ ਵਿੱਚ ਨਹੀਂ ਵੇਚਣੀ, ਪਰ ਉਸ ਦੇ ਲਈ ਇਨਫਰਾਸਟ੍ਰਕਚਰ ਤੇ ਢਾਂਚਾ ਜਿਹੜਾ ਉਹ ਤਿਆਰ ਕਰਨਾ ਥੋੜਾ ਅਜੇ ਔਖਾ ਹੋਇਆ ਪਿਆ ਆ। ਕੱਲ ਦੀਆਂ ਬਹੁਤ ਸਾਰੀਆਂ ਵੀਡੀਓਜ਼ ਹਰਜੋਤ ਸਿੰਘ ਜੀ ਆ ਰਹੀਆਂ, ਤੁਸੀਂ ਮੈਕਡੋਨਲਡਸ ਦੀ ਗੱਲ ਕਰ ਰਹੇ ਸੀਗੇ ਵੀ ਉੱਥੇ ਉਹਨਾਂ ਨੇ ਜਿਹੜੇ ਰਜਿਸਟਰ ਆ ਉਹ ਕਾਫੀ ਹੱਦ ਤੱਕ ਬੰਦ ਕਰਤੇ ਜਾਂ EMPLOYEE ਜਿਹੜੇ ਉਹ ਘਟਾ ਦਿੱਤੇ ਆ, ਕਿਉਂਕਿ $20 ਪਰ ਆਵਰ ਦੇ ਉੱਤੇ ਕਹਿੰਦੇ ਵੀ ਸਾਡਾ ਗੁਜ਼ਾਰਾ ਨਹੀਂ ਆ। ਪੀਜ਼ਾ ਹਟ ਤੇ ਹੋਰ ਬਹੁਤ ਸਾਰੀਆਂ ਫਰੈਂਚਾਈਜ਼ਿਸ ਨੇ ਆਲਰੇਡੀ ਐਲਾਨ ਦਿੱਤਾ ਸੀਗਾ 1 ਅਪ੍ਰੈਲ ਆਉਣ ਤੋਂ ਪਹਿਲਾਂ ਹੀ ਵੀ ਉਹ ਜਿਹੜੇ ਘੱਟ ਕਰ ਰਹੇ ਆ ਜੌਬਸ ਜਿਹੜੀਆਂ ਉਹ ਘੱਟ ਕਰਨਗੇ। ਹੁਣ ਤੁਹਾਨੂੰ ਜਦੋਂ ਤੁਸੀਂ ਫਾਸਟ ਫੂਡ ਫਰੈਂਚਾਈਜ਼ੀ ਦੇ ਉੱਤੇ ਜਾਂਦੇ ਆ, ਜੇ ਉੱਥੇ EMPLOYEE ਘੱਟ ਹੋਣਗੇ ਤਾਂ ਹੋ ਸਕਦਾ ਆ ਵੀ ਤੁਹਾਨੂੰ ਉੱਥੇ ਵਕਤ ਜ਼ਿਆਦਾ ਜਿਹੜਾ ਉਹ ਲੱਗੇ। ਚੀਜ਼ਾਂ ਜਿਹੜੀਆਂ ਮਹਿੰਗੀਆਂ ਉਹ ਤੁਸੀਂ ਆਲਰੇਡੀ ਦੱਸ ਹੀ ਚੁੱਕੇ ਆ। ਸੋ ਇੰਡਸਟਰੀ ਦੇ ਵਿੱਚ ਕਾਫੀ ਇਹ ਆਉਣ ਵਾਲੇ ਜਿਹੜਾ ਸਮਾਂ ਆ ਇਸ ਦੇ ਵਿੱਚ ਆਪਾਂ ਨੂੰ ਫਰਕ ਨਜ਼ਰ ਪੈਂਦਾ ਦਿਖੇਗਾ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਇਨਫਲੇਸ਼ਨ ਨੂੰ ਲੈ ਕੇ ਆ, ਕਹਿੰਦੇ ਵੀ ਜਿਹੜਾ ਫੈਡਰਲ ਰਿਜ਼ਰਵ ਬੋਰਡ ਆ ਉਹਦੇ ਲਈ ਬਹੁਤ ਸਖਤ ਸਮਾਂ ਹੈਗਾ ਇਸ ਟਾਈਮ ਦੇ ਉੱਤੇ, ਕਿਸ ਤਰ੍ਹਾਂ ਜਿਹੜਾ ਇਨਫਲੇਸ਼ਨ ਨੂੰ ਡਾਊਨ ਕੀਤਾ ਜਾਵੇ। CNBC ਨੇ ਅੱਜ ਰਿਪੋਰਟ ਕੀਤਾ ਆ, ਮਿਸਟਰ ਕੋਹਨ ਕਰਕੇ ਹੈਗੇ ਆ, ਉਹਨਾਂ ਨੇ ਇਹ ਦੱਸਿਆ ਆ ਵੀ 2% ਤੱਕ ਫੈਡਰਲ ਰਿਜ਼ਰਵ ਬੋਰਡ ਨੂੰ ਇਨਫਲੇਸ਼ਨ ਲਿਆਣੀ ਬਹੁਤ ਔਖੀ ਹੋਊਗੀ। ਈਵਨ ਦੋ ਕਹਿੰਦੇ ਵੀ ਜਿਹੜੀ ਕਰੰਟ ਮਾਰਕੀਟ ਦੀ ਰੈਲੀ ਹੋ ਰਹੀ ਆ ਸਟਾਕ ਮਾਰਕੀਟ ਦੀ, ਇਹ 1999 ਵਾਲਾ .com ਬੂਮ ਵਰਗਾ ਤਾਂ ਨਹੀਂ ਹੈਗਾ, ਪਰ ਇਹਦਾ ਜਿਹੜਾ ਅਸਰ ਆ ਕਾਫੀ ਕੁਛ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪੈਣ ਜਾ ਰਿਹਾ ਆ। ਜੋ ਦਾ .72 CEO ਜਿਹੜੇ ਆ ਇਹ ਜਿਨ੍ਹਾਂ ਦਾ ਨਾਮ ਹੈ ਤੁਹਾਨੂੰ ਦੱਸਿਆ ਹੈਗਾ ਕੋਹੇਨ, ਉਹਨਾਂ ਨੇ ਇਹ ਦੱਸਿਆ ਆ, ਪਰ ਮੈਨੂੰ ਲੱਗਦਾ ਹੈ ਕਹਿੰਦੇ ਵੀ 3 ਵਾਰੀ ਜੋ ਫੈਡਰਲ ਰਿਜ਼ਰਵ ਬੋਰਡ ਆ ਉਹ ਇੰਟਰਸਟ ਰੇਟ ਇਸ ਸਾਲ ਘਟਾ ਸਕਦਾ ਹੈ। ਇਹ ਵੱਖ-ਵੱਖ ਜਿਹੜੇ ਇਕੋਨੋਮਿਸਟ ਆ ਉਹ ਦੱਸਦੇ ਰਹਿੰਦੇ ਆ, ਸੋ ਆਪਾਂ ਹਰ ਇੱਕ ਦਾ ਹੀ ਤੁਹਾਨੂੰ ਦੱਸਦੇ ਰਹਿੰਦੇ ਵੀ ਆਹ ਇਕੋਨੋਮਿਸਟ ਜਾਂ ਆਹ CEO ਆ ਕਹਿ ਰਿਹਾ, ਸੋ ਕੋਈ ਆਪੋਜ਼ਿਟ ਜਾਂਦਾ ਕੋਈ ਹੱਕ 'ਚ ਜਾਂਦਾ, ਪਤਾ ਕੁਛ ਨਹੀਂ, ਪਰ ਖਬਰਾਂ ਜ਼ਰੂਰ ਤੁਸੀਂ ਸੁਣਦੇ ਰਿਹਾ ਕਰੋ ਤਾਂ ਕਿ ਹਰ ਰੋਜ਼ ਕਿਸ ਨੇ ਕੀ ਗਿਆ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਰਿਹਾ ਕਰੀਏ। ਜੀ,